ਅਮਰੀਕਾ ਦੀਆਂ ਖਬਰਾਂ ਵੱਲ ਆਈਏ। ਕੁਛ ਮਿੰਟ ਪਹਿਲਾਂ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਬਿੱਲ ਸਾਈਨ ਕਰ ਦਿੱਤਾ, ਜਿਹਦੇ ਮੁਤਾਬਕ ਰੇਲ ਵਰਕਰਸ ਸਟ੍ਰਾਈਕ ਨਹੀਂ ਕਰ ਸਕਦੇ, ਈਵਨ ਦੋ ਉਹਨਾਂ ਨੂੰ ਜੋ ਪੇਡ ਸਿਕ ਲੀਵ ਹੈਗੀਆਂ ਆ ਉਹਦੇ ਬਾਰੇ ਹਜੇ ਉਹਨਾਂ ਦੇ ਉੱਤੇ ਐਗਰੀਮੈਂਟ ਨਹੀਂ ਹੋਇਆ ਹੈਗਾ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਜੋ ਬਿੱਲ ਸਾਈਨ ਕੀਤਾ ਆ ਉਹਦੇ ਮੁਤਾਬਕ ਰੇਲ ਸਟ੍ਰਾਈਕ ਇਲੀਗਲ ਹੈਗੀ ਆ, ਤਾਂ ਕਿ ਜੋ ਵਰਕਰਸ ਆ ਉਹ ਆਪਣੀ ਜੌਬ ਤੋਂ ਪਰੇ ਨਾ ਜਾ ਸਕਣ। ਹੌਲੀਡੇ ਸੀਜ਼ਨ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ ਦੱਸਦੇ ਆਏ ਆ ਕਿ ਜੇ ਇਹ ਰੇਲ ਰੋਡ ਵਰਕਰਸ ਦੀ ਰੇਲ ਸਟ੍ਰਾਈਕ ਜੋ ਹੁੰਦੀ ਆ ਉਹਦੇ ਨਾਲ ਯੂਐਸ ਦੀ ਇਕਨੋਮੀ ਦੇ ਵਿੱਚ $2 ਬਿਲੀਅਨ ਦਾ ਹਰ ਰੋਜ਼ ਦਾ ਜਿਹੜਾ ਘਾਟਾ ਪਊਗਾ। ਆਲਰੇਡੀ ਆਪਾਂ ਰਿਸੈਸ਼ਨ ਦੇ ਵਿੱਚ ਆ ਤੇ ਬੜੀ ਬੁਰੀ ਸਿਚੁਏਸ਼ਨ ਆ ਇਕਨੋਮੀ ਦੀ, ਤੇ ਜੇ ਗੱਲ ਹੋ ਜਾਂਦੀ ਹੈ ਇਹਦੇ ਨਾਲ ਬਹੁਤ ਵੱਡਾ ਅਸਰ ਜਿਹੜਾ ਇਕਨੋਮੀ ਦੇ ਉੱਤੇ ਪਊਗਾ। ਬਟ ਸਟਿਲ ਦਸੰਬਰ 9 ਤੱਕ ਜੋ ਵਰਕਰਸ ਆ ਰੇਲ ਦੇ ਤੇ ਕੰਪਨੀ ਜਿਹੜੀਆਂ ਹੈਗੀਆਂ ਉਹਨਾਂ ਦੇ ਕੋਲ ਐਗਰੀਮੈਂਟ ਕਰਨ ਦੇ ਲਈ ਸਮਾਂ ਹੈਗਾ ਦਸੰਬਰ 9 ਤੱਕ। ਪਰ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਰੇਲ ਸਟ੍ਰਾਈਕ ਇਲੀਗਲ ਆ ਉਹਦੇ ਲਈ ਸਾਈਨ ਕਰ ਦਿੱਤੇ। ਜੀ ਬਿਲਕੁਲ। ਸੋ ਉਦਾਂ ਹਰਜੋਤ ਸਿੰਘ ਜੀ ਇੱਥੇ ਨਾ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਇੱਕ ਭੁਲੇਖਾ ਸੀਗਾ ਨਾ ਵੀ ਡੈਮੋਕ੍ਰੇਟ ਸਾਰੇ ਯੂਨੀਅਨ ਦੇ ਹੱਕ ਦੇ ਵਿੱਚ ਆ, ਹੁਣ ਇਹ ਸਾਹਮਣੇ ਆ ਇਹ ਵੱਡੇ ਕਾਰਪੋਰੇਟਸ ਦੇ ਵਫਾਦਾਂ ਨੂੰ ਲੈ ਕੇ ਉਹ ਚੱਲਦੇ ਆ, ਤੇ ਹੁਣ ਯੂਨੀਅਨ ਦੇ ਧੱਕੇ ਦੇ ਨਾਲ ਜਿਹਨੂੰ ਉਹ ਰਿਜੈਕਟ ਕਰ ਰਹੇ ਆ ਜਿਹੜੀ ਚੀਜ਼ ਨੂੰ, ਉਹ ਧੱਕੇ ਦੇ ਨਾਲ ਹੁਣ ਸਰਕਾਰ ਪ੍ਰੈਜ਼ੀਡੈਂਟ ਤੋਂ ਲੈ ਕੇ ਸਾਰੇ ਜਾਣੇ ਮਿਲ ਕੇ ਉਹਨਾਂ ਦੇ ਉੱਤੇ ਜਿਹੜੇ ਉਹ ਥੋਪਣ ਜਾ ਰਹੇ ਆ, ਥੋਪ ਦਿੱਤਾ ਹੈ ਇਨਫੈਕਟ। ਤੇ ਜਿਹੜੀ ਸਟ੍ਰਾਈਕ ਆ ਉਸ ਨੂੰ ਇਹਨਾਂ ਨੇ ਗੈਰ ਕਾਨੂੰਨੀ ਕਹਿ ਲਓ ਵੀ ਉਹ ਘੋਸ਼ਿਤ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਵੀ ਹੁਣ ਕਹਿੰਦੇ ਵੀ ਹੋਣੀ ਨਹੀਂ, ਅਸੀਂ ਕਰਨ ਨਹੀਂ ਦੇਣੀ ਤੁਹਾਨੂੰ ਜਿਹੜੀ ਇਹ ਸਟ੍ਰਾਈਕ ਆ। ਬਿਲਕੁਲ, ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਆ ਕਿ ਸਪਲਾਈ ਚੇਨ ਦੀ ਬੈਕਬੋਨ ਆ ਰੇਲ ਸਰਵਿਸ ਜੋ ਆ, ਤੇ ਅਸੀਂ ਇੰਨਾ ਜ਼ਿਆਦਾ ਇਹਦੇ ਤੇ ਡਿਪੈਂਡ ਕਰਦੇ ਆ, ਕਲੀਨ ਵਾਟਰ ਤੋਂ ਲੈ ਕੇ ਫੂਡ, ਗੈਸ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਰੇਲ ਦੇ ਰਾਹੀਂ ਡਿਲੀਵਰ ਕੀਤੀਆਂ ਜਾਂਦੀਆਂ। ਤੇ ਜੇ ਰੇਲ ਸਰਵਿਸ ਸ਼ਟ ਡਾਊਨ ਹੋ ਜਾਂਦੀ ਆ, ਇਹ ਸਾਡੀ ਇਕਨੋਮੀ ਦੇ ਲਈ ਡਿਵਾਸਟੇਸ਼ਨ ਹੋਊਗੀ, ਬਹੁਤ ਬੁਰਾ ਹੋਊਗਾ। ਤੇ ਵਿਦਾਊਟ ਫਰੇਟ ਰੇਲ ਬਹੁਤ ਸਾਰੀਆਂ ਇੰਡਸਟਰੀਆਂ ਖਾਸ ਕਰਕੇ ਛੋਟੇ ਬਿਜ਼ਨੈਸਿਸ ਉਹ ਸ਼ਟ ਡਾਊਨ ਹੋਣਗੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਇਕਨੋਮੀ ਦੇ ਨਾਲ ਜਿਹੜੀ ਇਹ ਖਬਰ ਆ ਰਹੀ ਆ, ਕਹਿੰਦੇ ਵੀ ਪੇਰੋਲਸ ਤੇ ਵੇਜਿਸ ਇਹ ਲਗਾਤਾਰ ਇਸ ਦੇ ਵਿੱਚ ਵਧੀਆਂ ਨੇ। ਨਾਨ ਫਾਰਮ ਪੇਰੋਲਸ 2,63,000 ਇਸ ਮਹੀਨੇ ਦੇ ਵਿੱਚ ਐਡ ਹੋਈਆਂ ਨੇ। ਅਨਇੰਪਲੋਇਮੈਂਟ ਰੇਟ ਜਿਹੜਾ ਉਹ 3.7% ਦੇ ਉੱਤੇ ਹਰਜੋਤ ਸਿੰਘ ਜੀ ਰਿਹਾ ਜਾਂਦਾ।